ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਸੁਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सच्चो सच विच बहुत शुक्रिया जी। डॉक्टर साहब अज 23 जून 2017 9 हाड़ नानकशाही संमत 500 अनाजादा दिन है ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਆਨਲਾਈਨ ਸਟ੍ਰੀਮਿੰਗ, ਟੀਵੀ 84 ਦੀ ਐਪ ਰਾਹੀਂ, ਗਲੋਬਲ CPN ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ ਪਹਿਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? देखो पहला तो असी माफ़ी चाहते हैं कि कुछ मिनट टैक्नीकली जिहड़ा है वो लेट होया इस दी अज वाले प्रोग्राम लई। अज दा ओपनिंग सैगमेंट बेशक जिहड़ा वेरवा हुण मैं डिस्कस करांगा उस दे हर पार्ट दी अपनी नुआंस है, अपना हर सिचुएशन दे अपने पास्ट फैक्टर हुंदे ने, प्रेजेंट कॉन्टैक्सट हुंदा है और वैसटेड इंटरस्ट हुंदे ने। पर कई बारी कुछ चीज़ां केस स्टडी ਹੁੰਦੀਆਂ ਜਾਂ ਜਿਸ ਨੂੰ ਤੁਸੀਂ ਇੱਕ ਪ੍ਰੈਸੀਡੈਂਟ ਸੈਟਿੰਗ ਜਿਹੜੀ ਐਗਜ਼ਾਮਪਲ ਕਹਿੰਦੇ ਹੋ ਕਿ ਜੀ ਇਹਨੇ ਪ੍ਰੈਸੀਡੈਂਟ ਜਾਂ ਰਵਾਇਤ ਸੈੱਟ ਕਰ ਦਿੱਤੀ। ਹੁਣ ਜਦੋਂ ਅਸੀਂ 30 ਮਿਲੀਅਨ ਸਿੱਖ ਨੇਸ਼ਨ ਲਈ ਖਾਲਿਸਤਾਨ ਦੀ ਗੱਲ ਕਰਦੇ ਹਾਂ ਜਾਂ ਉਸ ਦੇ ਲਈ ਰੈਫਰੈਂਡਮ ਦੀ ਗੱਲ ਹੁੰਦੀ ਹੈ ਜੀ, ਇੱਕ ਤਾਂ ਮੁਕੰਮਲ ਆਜ਼ਾਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 29 ਅਪ੍ਰੈਲ 1986 ਦੇ ਖਾਲਿਸਤਾਨ ਦੇ ਐਲਾਨਨਾਮੇ ਨੇ ਸਪਸ਼ਟ ਕਰ ਦਿੱਤਾ ਹੈ ਵੀ ਸਿੱਖਾਂ ਦਾ ਕੌਮੀ ਨਿਸ਼ਾਨਾ ਇੱਕ ਜਿਓਗ੍ਰਾਫੀਕਲ ਟੈਰੀਟਰੀ ਜਿਹੜੀ ਕਿ ਇੰਡੀਆ, ਪਾਕਿਸਤਾਨ, ਚਾਈਨਾ ਦੇ ਵਿਚਕਾਰ ਬਫਰ ਸਟੇਟ ਦੇ ਤੌਰ ਤੇ ਹੋਏਗੀ, ਜਿੱਥੇ ਖਾਲਸੇ ਦੀਆਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ। ਉਸ ਦੀ ਕਾਇਮੀ ਲਈ ਹੁਣ ਕੌਮ ਜਿਹੜੀ ਹੈ ਉਹ ਇਸ ਸੰਘਰਸ਼ ਦੇ ਰਾਹ ਤੇ ਨਿਕਲੀ ਹੈ। ਇਹ ਠੀਕ ਹੈ ਕਿ ਜਦੋਂ ਤੁਸੀਂ ਉਸ ਸਾਰੇ ਕਾਨਸੈਪਟ ਨੂੰ ਕੋਈ ਡਿਫਰੈਂਟ ਥਾਂ ਦੇ ਉੱਤੇ ਪ੍ਰੈਜ਼ੈਂਟ ਕਰਨਾ ਹੈ, ਇੱਥੇ ਅਸੀਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਹਿੰਦੇ ਹਾਂ, ਜਦੋਂ ਅਸੀਂ UN ਚਾਰਟਰ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਕਿਸੇ ਥਾਂ ਤੇ ਤੁਸੀਂ ਕੌਮੀ ਖੁਦਮੁਖਤਾਰੀ ਸ਼ਬਦ ਇਸਤੇਮਾਲ ਕਰਦੇ ਹੋ, ਜਾਂ ਉਸ ਤੋਂ ਪਹਿਲਾਂ ਅਕਾਲੀ ਦਲ ਨੇ ਸਿੱਖ ਹੋਮਲੈਂਡ ਦੇ ਰੈਜ਼ੋਲੂਸ਼ਨ 'ਚ ਹਾਲਾਂ ਉਹ ਭਾਰਤ ਤੋਂ ਅੱਡ ਹੋਣ ਦਾ ਨਹੀਂ ਸੀ, ਉਹ ਉਸ ਨੂੰ ਆਤਮ ਨਿਰਣੇ ਦਾ ਹੱਕ ਕਹਿੰਦੇ ਸੀ, ਜਿਹਨੂੰ ਅਸੀਂ ਸਵੈ ਨਿਰਣੇ ਦਾ ਹੱਕ ਕਹਿੰਦੇ। ਪਰ ਇੱਕ ਨੋਰਮ ਜਿਹੜਾ ਐਸਟੈਬਲਿਸ਼ਡ ਹੈ ਇਸ ਸਾਰੇ ਕਾਨਸੈਪਟ ਦੇ ਵਿੱਚ ਕਿ ਕੌਮਾਂ ਜਾਂ ਕਿਸੇ ਖਿੱਤੇ ਦੇ ਲੋਕ, ਕਬੀਲੇ ਦੇ ਲੋਕ ਜਿਨ੍ਹਾਂ ਦੇ ਅੱਗੋਂ ਆਪਣੇ ਕ੍ਰਾਈਟੇਰੀਆ ਨੇ, ਉਹਨਾਂ ਦੀ ਸਾਂਝੀ ਜ਼ਬਾਨ ਹੋਏ, ਇੱਕ ਖਿੱਤਾ ਹੋਏ ਜਿੱਥੇ ਉਹਨਾਂ ਨਾਲ, ਜਿਹਦੇ ਨਾਲ ਉਹਨਾਂ ਦਾ ਇਤਿਹਾਸਕ ਔਰ ਈਵਨ ਫਿਜ਼ੀਕਲ ਉਹਨਾਂ ਦੀ ਪ੍ਰੈਜ਼ੈਂਸ ਵੀ ਹੋਏ, ਔਰ ਜਾਂ ਉਹਨਾਂ ਦੀ ਕਲੈਕਟਿਵ ਹਿਸਟਰੀ ਹੋਏ ਪਰਸੀਕਿਊਸ਼ਨ ਦੀ, ਕਿ ਜਿਵੇਂ ਯਹੂਦੀਆਂ ਦੇ ਮਾਮਲੇ ਜਦੋਂ ਇਜ਼ਰਾਈਲ ਦਾ ਕਾਨਸੈਪਟ ਆਇਆ ਸੋ ਇਹ ਪਰਸੀਕਿਊਸ਼ਨ ਬੇਸ ਬਣਿਆ ਸੀ। ਸੋ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਇਹਨਾਂ ਫੈਕਟਰਸ ਤੋਂ ਵੀ ਮੱਚ ਬਿਯੋਂਡ ਜਾ ਕੇ ਅਸੀਂ ਕੁਆਲੀਫਾਈ ਕਰਦੇ ਹਾਂ ਆਜ਼ਾਦ ਖਾਲਿਸਤਾਨ ਦੇ ਲਈ। ਸਾਡੇ ਕੋਲ ਅੱਜ ਫਿਜ਼ੀਕਲ ਥਾਂ ਵੀ ਹੈ, ਜਿਹੜਾ ਇੰਡੀਅਨ ਆਕੂਪਾਈਡ ਪੰਜਾਬ ਹੈ ਉਹਦਾ ਹੀ ਰਕਬਾ 50,350 ਸਕੁਅਰ ਕਿਲੋਮੀਟਰ ਦੇ ਨੇੜੇ ਤੇੜੇ ਹੈ, ਜਿੱਥੇ ਕਿ ਸਿੱਖ ਲਗਭਗ 70% ਉਹਨਾਂ ਦੀ ਆਬਾਦੀ ਹੈ, ਔਰ ਫਿਰ ਨਾਲ ਨੇਬਰਿੰਗ ਸਿੱਖ ਪਾਪੂਲੇਸ਼ਨ ਹੈ, 5 ਮਿਲੀਅਨ ਸਿੱਖ ਡਾਇਸਪੋਰ ਹੈ, ਕਲੈਕਟਿਵ ਹਿਸਟਰੀ ਪਰਸੀਕਿਊਸ਼ਨ ਦੀ ਹੈ। ਤੀਸਰੀ ਧਿਰ ਵਜੋਂ ਅਸੀਂ 1947 ਦੀ ਨੈਗੋਸ਼ੀਏਸ਼ਨ ਦਾ ਹਿੱਸਾ ਸੀ, ਔਰ ਜੋ ਸਾਡੇ ਨਾਲ ਹੁਣ ਹੋਇਆ ਕਲੈਕਟਿਵ ਜੈਨੋਸਾਈਡ ਇੱਕ ਤੋਂ ਬਾਅਦ ਇੱਕ ਇੰਡੀਅਨ ਸਟੇਟ ਨੇ। ਸੋ ਕੁੱਲ ਮਿਲਾ ਕੇ ਅਸੀਂ ਜਿਹੜਾ ਹੈ ਆਪਣੀ ਮੰਜ਼ਿਲ ਦੇ ਬਹੁਤ ਕਰੀਬ ਹੈ। ਪਰ ਅਫਸੋਸ ਕਿ ਕਈ ਵਾਰ ਆਪਣੇ ਹੀ ਭਰਾ ਭੈਣ ਕਈ ਜਿਹੜੇ ਨੇ ਇਸ ਨੂੰ ਇੱਕ ਅਨਅਚੀਵੇਬਲ ਗੋਲ ਸਮਝਦੇ ਨੇ, ਕਈ ਵਾਰ ਇਸ ਨੂੰ ਕਿਸੇ ਹੋਰ ਨੁਕਤਾ ਨਿਗਾਹ ਤੋਂ ਜਿਹੜਾ ਉਹ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ। ਜਿਹੜਾ ਓਪਨਿੰਗ ਦੇ ਵਿੱਚ ਮੈਂ ਡਿਸਕਸ ਕਰਨਾ ਚਾਹੁੰਦਾ, ਅਕਸਰ ਮੈਂ ਕਈ ਵਾਰੀ ਪਾਸਿੰਗ ਰੈਫਰੈਂਸ 'ਚ ਕੁਰਦਿਸਤਾਨ ਦੀ ਗੱਲ ਕੀਤੀ ਜਾਂ ਕੁਰਦਾਂ ਦੀ ਗੱਲ ਕੀਤੀ। ਹੁਣ ਕੁਰਦ ਜਿਹੜੇ ਨੇ ਇਹ ਵੀ ਇੱਕ ਕਬੀਲਾ ਹੈ, ਜਿਵੇਂ ਅਰਬ ਨੇ, ਅਰਬਾਂ ਦਾ ਇੱਕ ਆਪਣਾ ਇਤਿਹਾਸ ਹਿਸਟਰੀ ਹੈ, ਤੁਰਕ ਨੇ ਟਰਕਾਂ ਦਾ, ਔਰ ਕੁਰਦ ਜਿਹੜੇ ਨੇ ਇਹ ਬੜੇ ਬਹਾਦਰ ਰਹੇ ਨੇ, ਔਰ ਜਦੋਂ ਆਲਮੋਸਟ ਇੱਕ ਛੋਟੇ ਜਿਹੇ ਹਿੱਸੇ ਨੂੰ ਛੱਡ ਕੇ ਸਾਰੇ ਇਸਲਾਮ 'ਚ ਯਕੀਨ ਰੱਖਣ ਵਾਲੇ ਨੇ, ਔਰ ਜਿਸ ਨੇ ਜਦੋਂ ਕਿ ਕਰੂਸੇਡਰਸ ਵਰਸਸ
ਮਿਡਲ ਈਸਟ ਫੋਰਸਿਸ ਦੀ ਟੱਕਰ ਸੀ, ਕਿੰਗ ਰਿਚਰਡਸ ਨੂੰ ਡਿਫੀਟ ਕੀਤਾ ਜਾਂ ਜਿਸ ਨੇ ਉਸ ਸਾਰੇ ਹਿੱਸੇ ਨੂੰ ਕੈਪਚਰ ਕੀਤਾ, ਕਰੂਸੇਡਰਸ ਤੋਂ ਲਿਬਰੇਟ ਕਰਵਾਇਆ, ਸਲਾਹੁਦੀਨ, ਉਹ ਵੀ ਇੱਕ ਕੁਰਦ ਸੀ। ਲੇਕਿਨ ਕਈ ਵਾਰ ਹਿਸਟਰੀ 'ਚ ਤੁਸੀਂ ਜਿਓਗ੍ਰਾਫਿਕਲੀ ਕਈ ਵਾਰੀ ਇਸ ਕਿਸਮ ਦੀ ਸਿਚੁਏਸ਼ਨ 'ਚ ਫਸੇ ਹੁੰਦੇ ਹੋ ਕਿ ਤੁਹਾਡੀ ਡੈਸਟਨੀ ਦਾ ਜਦੋਂ ਕੋਈ ਮੌਕਾ ਬਣਦਾ ਉਦੋਂ ਤੁਸੀਂ ਦਬਾ ਦਿੱਤੇ ਜਾਂਦੇ ਹੋ ਜਾਂ ਤੁਹਾਡੀ ਕੋਈ ਕਲੈਕਟਿਵ ਆਵਾਜ਼ ਨਹੀਂ ਬਣਦੀ ਜੀ। ਹੁਣ 600-700 ਸਾਲ ਮਿਡਲ ਈਸਟ ਤੁਰਕਾਂ ਦੇ ਥੱਲੇ ਰਿਹਾ, ਜਿਹਨੂੰ ਓਟੋਮਨ ਐਮਪਾਇਰ ਕਹਿੰਦੇ ਸੀ। ਸੋ ਬਾਕੀ ਅਰਬਾਂ ਵਾਂਗ ਕੁਰਦ ਵੀ ਜਿਹੜੇ ਨੇ ਉਹ ਗੁਲਾਮੀ 'ਚ ਸੀ ਉਹਨਾਂ ਦੀ। ਹਾਲਾਂ ਉੱਥੇ ਇਸਲਾਮ ਜਾਂ ਨੌਨ ਇਸਲਾਮ ਦਾ ਤਾਲੁਕ ਨਹੀਂ ਸੀ, ਕਿਉਂਕਿ ਤੁਰਕ ਓਟੋਮਨ ਐਮਪਾਇਰ ਵੀ ਇਸਲਾਮਿਕ, ਉਹਦਾ ਖਲੀਫਾ ਵੀ ਬਣਿਆ ਹੋਇਆ ਸੀ ਜਿਹੜਾ ਉਹਦਾ ਮੁਖੀ ਸੀ ਜੀ। ਹੁਣ ਜਦੋਂ ਇਹ ਮੈਪ ਮੇਕਿੰਗ ਨਵੀਂ ਹੋਈ, ਪਹਿਲਾ ਸੰਸਾਰ ਯੁੱਧ 1914 ਤੋਂ 1919 ਤੱਕ ਚੱਲਿਆ, ਉਸ ਤੋਂ ਬਾਅਦ ਜਿਹੜਾ ਮਿਡਲ ਈਸਟ ਸੀ ਓਟੋਮਨ ਐਮਪਾਇਰ ਦੇ ਹੱਥੋਂ ਨਿਕਲਿਆ। ਹੁਣ ਮੈਪ ਮੇਕਿੰਗ ਜਿਹੜੇ ਇਹ ਕਲੋਨੀਅਲ ਸੀ, ਉਹ ਬ੍ਰਿਟਿਸ਼ ਹੋਣ, ਫਰੈਂਚ ਹੋਣ, ਨਾਰਵੀਜੀਅਨ ਹੋਣ, ਦੂਜੇ ਹੋਣ, ਜਿਹੜੇ ਵੀ ਉੱਥੇ ਜਿਨ੍ਹਾਂ ਦੇ ਇੰਟਰਸਟ ਸੀ, ਉਹਨਾਂ ਨੇ ਆਪਣੇ ਆਪਣੇ ਇੰਟਰਸਟ ਨਾਲ, ਉਦੋਂ ਤੱਕ ਆਇਲ ਨਿਕਲ ਆਇਆ ਸੀ ਉੱਥੇ, ਉਹਨਾਂ ਨੇ ਆਪਣੇ ਇੰਟਰਸਟ ਨਾਲ ਬਣਾਇਆ ਕਿ ਕਿਨੇ ਕਿੱਥੇ ਆਪਣੀ ਟੈਰੀਟਰੀ ਰੱਖਣੀ ਹੈ, ਕਿਨੇ ਕਿਹਦਾ ਕੰਟਰੋਲ ਰੱਖਣਾ ਹੈ। ਫਲਸਤੀਨ ਜਿਹਦੇ ਚੋਂ ਬਾਅਦ 'ਚ ਇਜ਼ਰਾਈਲ ਕੱਢਿਆ ਗਿਆ, ਇਹ ਸਿੱਧਾ ਬ੍ਰਿਟਿਸ਼ਰਸ ਦੇ ਕੋਲ ਆ ਗਿਆ। ਸੋ ਕੁੱਲ ਇਸ ਮੈਪ ਮੇਕਿੰਗ ਦੇ ਵਿੱਚ ਜਿਹੜੀ ਕੁਰਦਾਂ ਦੀ ਪਾਪੂਲੇਸ਼ਨ ਹੈ, ਔਰ ਉਹਦੇ ਚੋਂ ਹੀ ਇਰਾਕ ਬਣਿਆ। ਈਰਾਨ ਬੇਸ਼ੱਕ ਪਹਿਲਾਂ ਐਗਜ਼ਿਸਟ ਕਰਦਾ ਸੀ, ਬਟ ਉਸ ਦੇ ਨਾਲ ਵੀ ਥੋੜੀ ਬਹੁਤ ਟੈਰੀਟਰੀ ਐਕਸਚੇਂਜ ਹੋਈ। ਔਰ ਟਰਕੀ ਕਿਉਂਕਿ ਸ਼ਰਿੰਕ ਹੋ ਗਿਆ ਕਾਫੀ, ਜਿੰਨੇ ਕੁ ਓਟੋਮਨ ਐਮਪਾਇਰ ਵਾਲਾ ਸੀ ਉਸ ਤੋਂ, ਸੋ ਉਹਦਾ ਇੱਕ ਆਪਣਾ ਰਹਿ ਗਿਆ। ਇਸੇ ਤਰ੍ਹਾਂ ਸੀਰੀਆ ਕ੍ਰੀਏਟ ਹੋਇਆ। ਹੁਣ ਇਹ ਜਿਹੜੀ ਕੁਰਦ ਜਿਨ੍ਹਾਂ ਦੀ ਅੱਜ ਵੀ ਪਾਪੂਲੇਸ਼ਨ ਆਲਮੋਸਟ, ਜਦੋਂ ਹੁਣ ਮੈਂ ਸਿਮਿਲੈਰਿਟੀਜ਼ ਦੇਖਦਾ ਕਿ ਸਿੱਖਾਂ ਦੀ ਪਾਪੂਲੇਸ਼ਨ 30 ਮਿਲੀਅਨ ਦੇ ਲਗਭਗ ਹੈ, ਔਰ ਕੁਰਦਾਂ ਦੀ ਵੀ ਜਿਹੜੇ ਕਿ ਬੜਾ ਬਹਾਦਰ ਟ੍ਰਾਈਬ ਸੀ, ਲੇਕਿਨ ਜਿਵੇਂ ਮੈਂ ਕਿਹਾ ਓਟੋਮਨ ਐਮਪਾਇਰ ਦੇ ਥੱਲੇ ਵੀ ਦਬੇ। ਫਿਰ ਜਦੋਂ ਬ੍ਰਿਟਿਸ਼ ਕਲੋਨੀਅਲ ਮੈਪ ਮੇਕਿੰਗ ਜੋ ਕਿਤੇ ਫਿੱਟ ਨਹੀਂ ਹੋਏ, ਜਿੱਥੇ ਕਿ ਉਹਨਾਂ ਦੀ ਆਬਾਦੀ ਇੱਕ ਥਾਂ ਤੇ ਸੈਂਟਰਡ ਹੁੰਦੀ, ਔਰ ਨਤੀਜੇ ਦੇ ਤੌਰ ਤੇ ਜਿਹੜੀ ਅੱਜ ਇਹਨਾਂ ਦੀ 30 ਮਿਲੀਅਨ ਆਬਾਦੀ ਹੈ, ਜਦੋਂ ਅਸੀਂ ਉਹਦੀ ਡਿਵੀਜ਼ਨ ਦੇਖਦੇ ਹਾਂ ਕਿ 14.3 ਮਿਲੀਅਨ ਜਿਹੜੇ ਨੇ ਉਹ ਟਰਕੀ ਦੇ ਵਿੱਚ ਨੇ, ਔਰ ਇਹ ਕੁੱਲ ਮਿਲਾ ਕੇ ਟਰਕੀ ਦੀ ਕੁੱਲ ਪਾਪੂਲੇਸ਼ਨ ਦਾ 18% ਨੇ। ਪਰ ਟਰਕੀ ਦੇ ਵਿੱਚ ਇਹਨਾਂ ਦੇ ਨਾਲ ਬਹੁਤ ਮਾੜਾ ਸਲੂਕ ਹੁੰਦਾ ਰਿਹਾ। ਇਹ ਆਪਣੀ ਜ਼ਬਾਨ ਵੀ ਨਹੀਂ ਬੋਲ ਸਕੇ, ਕਿਉਂਕਿ ਹੁਣ ਤੁਰਕਾਂ ਦਾ ਇੱਕ ਆਪਣਾ ਹੈ, ਉਹਨਾਂ ਦਾ ਆਪਣਾ ਕਲਚਰ ਹੈ। ਸੋ ਉਹਨਾਂ ਨੇ ਕਦੇ ਵੀ ਉਹਨਾਂ ਦੇ ਨਾਲ, ਕੁਰਦਾਂ ਦੇ ਨਾਲ ਸੈਕੰਡ ਕਲਾਸ ਸਿਟੀਜ਼ਨ ਵਾਲਾ ਹੀ ਜਿਹੜਾ ਸਲੂਕ ਹੁੰਦਾ ਰਿਹਾ। ਇਹਦੇ ਬਾਵਜੂਦ ਕਿ ਇਹਦੇ 'ਚ ਹੁਣ ਮਜ਼ਹਬ ਦੀ ਲਾਈਨ ਨਹੀਂ ਹੈ, ਇੱਥੇ ਐਥਨੀਸਿਟੀ ਆ ਗਈ ਜਾਂ ਉਹਨਾਂ ਨੂੰ ਕੋਈ ਚੈਲੰਜ ਨਾ ਆਏ ਕਿਸੇ ਹੋਰ ਪਾਸਿਓਂ। ਸੋ 14.3 ਮਿਲੀਅਨ ਟਰਕੀ ਦੇ ਵਿੱਚ ਫਸੇ ਹੋਏ ਨੇ, ਔਰ ਉਹਨਾਂ ਦੀ ਸਟਰਗਲ ਉੱਥੇ ਪੀਸਫੁਲ ਵਾਇਲੈਂਟ PDP ਨਾਂ ਦੀ ਉਹਨਾਂ ਨੇ ਜਿਹੜੀ ਹੈ ਉਹ ਮਿਲੀਟੈਂਟ ਆਰਗੇਨਾਈਜੇਸ਼ਨ ਦੇ ਥੱਲੇ ਜਿਹੜੀ ਦੁਨੀਆ 'ਚ ਜਿਹੜੀ ਹੈ ਇਸ ਕਿਸਮ ਦੀਆਂ ਕਾਰਵਾਈਆਂ ਕਰਦੀ ਹੈ, ਜਿਹਨੂੰ ਉਹਨਾਂ ਨੇ ਦਹਿਸ਼ਤਗਰਦ ਬਣਾਇਆ ਹੋਇਆ। ਹੁਣ ਇਸੇ ਤਰ੍ਹਾਂ ਇਰਾਕ ਦੇ ਵਿੱਚ 5.6 ਮਿਲੀਅਨ ਜਿਹੜੇ ਨੇ ਉਹ ਇਰਾਕ ਦੇ ਵਿੱਚ ਫਸੇ, ਜਿਹੜੇ ਕਿ ਇਰਾਕ ਦੀ ਪਾਪੂਲੇਸ਼ਨ ਦਾ 15% ਨੇ। ਹੁਣ ਕਿਉਂਕਿ ਇਰਾਕ 'ਚੋਂ ਕੁਵੈਤ ਅੱਡ ਕਰ ਦਿੱਤਾ, ਇਰਾਕ ਇਹ ਸੀ, ਇਰਾਕ 'ਚ 15% ਆ ਗਏ। ਈਰਾਨ, ਕਿਉਂਕਿ ਈਰਾਨ ਦੇ ਵਿੱਚ ਆਲਰੇਡੀ ਜਿਹੜਾ ਕਿ ਕਦੇ ਪਰਸ਼ੀਆ ਵੱਜਦਾ ਸੀ, ਇਹਨਾਂ ਦੀ ਕੁਰਦਾਂ ਦੀ ਜਿਹੜੀ ਹੈ ਪਾਪੂਲੇਸ਼ਨ ਸਕੈਟਰਡ ਸੀ। ਹੁਣ 8.2 ਮਿਲੀਅਨ ਈਰਾਨ 'ਚ ਨੇ, ਔਰ ਇਹ ਈਰਾਨ ਦੀ ਪਾਪੂਲੇਸ਼ਨ ਦਾ 10% ਨੇ। ਔਰ ਸੀਰੀਆ ਦੇ ਵਿੱਚ ਜਿੱਥੇ ਕਿ ਹੁਣ ਇਹ ਸਾਰਾ ਕਮਸਾਨ ਮਚਿਆ ਹੋਇਆ ਹੈ, 1.5 ਮਿਲੀਅਨ ਨੇ, 15 ਲੱਖ, ਔਰ ਇਹ 9% ਹੈ ਸੀਰੀਆ ਦੀ ਪਾਪੂਲੇਸ਼ਨ ਦਾ। ਹੁਣ ਇਹਦਾ ਮਤਲਬ ਹੈ ਵੀ 30 ਮਿਲੀਅਨ ਜਿਹੜੇ ਨੇ ਉਹ ਚਾਰਾਂ ਦੇਸ਼ਾਂ 'ਚ ਵੰਡੇ ਗਏ, ਔਰ ਚਾਰੋਂ ਹੀ ਥਾਵਾਂ ਤੇ ਕਿਉਂਕਿ ਮਾਈਨੋਰਿਟੀ 'ਚ ਆ ਗਏ, ਔਰ ਉਹਨਾਂ ਦੇ ਨਾਲ ਜਿਹੜਾ ਉਹ ਮਾੜਾ ਸਲੂਕ ਹੀ ਹੁੰਦਾ ਰਿਹਾ। ਸੋ ਕਈ ਵਾਰ ਕੁਦਰਤ ਸਮਾਂ ਪਾ ਕੇ ਤੁਹਾਨੂੰ ਫਿਰ ਮੌਕਾ ਦਿੰਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਭਾਵੇਂ ਪਛੜੇ ਹੋਏ ਵੀ ਸਨ, ਪਰ ਇਹਨਾਂ ਦੇ ਵਿੱਚ ਵੀ ਜਿਵੇਂ ਕਿਸੇ ਕਬੀਲੇ ਦੇ ਵਿੱਚ ਅੱਗੇ ਵਧਣ ਦੀ ਜਾਂ ਬਹਾਦਰ ਤਾਂ ਹੈ ਹੀ ਸਨ। ਔਰ ਪਿਛਲੇ ਦਿਨਾਂ 'ਚ ਜਦੋਂ ਕਿ ਆਈਸਿਸ ਦਾ ਰੌਲਾ ਔਰ ਦੂਸਰਾ ਪਿਆ, ਇਹਦੇ 'ਚ ਇਹ ਵੀ ਆਇਆ ਕਿਉਂਕਿ ਜਿਹੜੇ ਉਹਨਾਂ ਦੇ ਖਿਲਾਫ ਇਸਲਾਮਿਕ ਸਟੇਟ ਦੇ ਖਿਲਾਫ ਲੜ ਰਹੇ ਨੇ, ਔਰ ਅਮਰੀਕਨਾਂ ਦੀ ਜਿਨ੍ਹਾਂ ਤੇ ਕਾਫੀ ਟੇਕ ਹੈ, ਉਹ ਕੁਰਦ ਨੇ ਇੱਕ ਵੱਡਾ ਹਿੱਸਾ, ਔਰ ਉਹਨਾਂ ਦੀਆਂ ਔਰਤਾਂ ਜਿਹੜੀਆਂ ਕਿ ਪੂਰੀ ਉਹਨਾਂ ਦੇ ਫੌਜੀ ਯੂਨੀਫਾਰਮ 'ਚ ਗੁਰਿਲਿਆਂ ਦੀ, ਔਰ ਜਿਵੇਂ ਉਹਨਾਂ ਦੇ ਚਿਹਰੇ ਜਿਹੜੇ ਨੇ ਉਹ ਪੂਰੀ ਬਹਾਦਰੀ ਦੇ ਮਾਰਕ ਵਾਲਾ, ਜਦੋਂ ਉਹ ਪਿਕਚਰਸ ਅਰਾਊਂਡ ਗਈਆਂ ਦੁਨੀਆ ਦੇ ਵਿੱਚ ਬੜੀ ਚਰਚਾ ਹੋਈ ਕਿ ਵੀ ਦੇਖੋ ਉਹ ਫਾਈਟ ਕਰ ਰਹੀਆਂ ਨੇ ਇਸਲਾਮਿਕ ਸਟੇਟ ਦੇ ਨਾਲ। ਸੋ ਕੁੱਲ ਮਿਲਾ ਕੇ ਇਸ ਸਾਰੇ ਚੋਂ ਮੈਂ ਸਮਝਦਾ ਵੀ ਭਾਵੇਂ ਹੁਣ 2017 ਆ ਗਿਆ, ਔਰ ਇਹਨਾਂ 100 ਸਾਲਾਂ ਬਾਅਦ, ਹਾਲਾਂ ਪਹਿਲੀਆਂ ਸਦੀਆਂ ਦੀ ਗੁਲਾਮੀ ਤੇ ਹੁਣ ਕੁਰਦਾਂ ਦਾ ਵੇੜਾ, ਜਿਵੇਂ ਸਿੱਖਾਂ ਦਾ ਵੇੜਾ ਆਲਮੋਸਟ 70 ਸਾਲ ਦੀ
ਇਹਨਾਂ ਦੀ ਹਿੰਦੂ ਤਵੀਆਂ ਦੀ ਗੁਲਾਮੀ ਔਰ 100 ਸਾਲ ਦੀ ਆਲਮੋਸਟ ਅੰਗਰੇਜ਼ਾਂ ਦੀ ਤੋਂ ਬਾਅਦ ਜਿਵੇਂ ਖਾਲਿਸਤਾਨ ਜਾਂ ਆਜ਼ਾਦੀ ਸਾਡੇ ਦਰਵਾਜ਼ੇ ਤੇ ਦਸਤਕ ਦੇ ਰਹੀ ਹੈ, ਠੀਕ ਇਸੇ ਤਰ੍ਹਾਂ ਜਿਹੜਾ ਕੁਰਦਾਂ ਦੀ ਸਥਿਤੀ ਜਿਹੜੀ ਆ ਬਦਲ ਰਹੀ ਹੈ। ਔਰ ਉਸ ਦਾ ਪਹਿਲਾ ਬਦਲਾਅ ਸ਼ੁਰੂ ਹੋਇਆ ਜਦੋਂ ਪਹਿਲੀ ਪਰਸ਼ੀਅਨ ਗਲਫ ਵਾਰ ਹੋਈ ਸੀਨੀਅਰ ਬੁਸ਼ ਦੇ ਜ਼ਮਾਨੇ 'ਚ। ਇਹ 90-91 ਦੀ ਗੱਲ ਹੈ। ਔਰ ਇਹ ਵੀ ਸਦਾਮ ਹੁਸੈਨ, ਕਿਉਂਕਿ ਜਦੋਂ ਜਿਹੜੇ ਕੁਰਦ ਇਰਾਕ ਦੇ ਵਿੱਚ ਫਸੇ ਹੋਏ ਨੇ, ਜਿਵੇਂ ਮੈਂ ਕਿਹਾ ਵੀ 5.6 ਮਿਲੀਅਨ ਨੇ, 15%, ਉਹਨਾਂ ਦੇ ਉੱਤੇ ਬੜਾ ਸਖਤੀ ਹੁੰਦੀ ਰਹੀ ਔਰ ਉਹ ਬੜੀ ਮਾੜੀ ਹਾਲਤ ਦੇ ਵਿੱਚ ਸੀ। ਔਰ ਜਦੋਂ ਕੁਵੈਤ ਦੇ ਵਿੱਚ ਅਮਰੀਕਨ ਇੰਟਰਵੈਂਸ਼ਨ ਹੋਈ, ਕਿਉਂਕਿ ਇਰਾਕ ਦੀਆਂ ਫੌਜਾਂ ਕੁਵੈਤ 'ਚ ਗਈਆਂ ਔਰ ਉਹਨਾਂ ਨੂੰ ਬਾਹਰ ਕੱਢਣ ਦੇ ਲਈ, ਔਰ ਇਹ ਉਹ ਪੀਰੀਅਡ ਸੀ ਕਿ ਕੁਰਦ ਜਿਹੜੇ ਨੇ ਕੁਝ ਪਹਾੜਾਂ ਦੇ ਵਿੱਚ ਰਹਿਣ ਵਾਲੇ ਇਰਾਕ ਦੇ ਬੁਰੇ ਹਾਲਾਂ 'ਚ, ਮੀਡੀਆ ਸਾਰਾ ਉੱਥੇ ਉਸ ਨੂੰ ਕਵਰ ਕਰ ਰਿਹਾ ਸੀ। ਔਰ ਉਹਨਾਂ ਨੇ ਜਦੋਂ ਇਮੇਜਸ ਦਿਖਾਏ ਕਿ ਕਿਵੇਂ ਪਹਾੜਾਂ ਦੇ ਉੱਤੇ ਔਰ ਉਹ ਵਿਚਾਰੇ ਰੁਲੇ ਜਿਹੇ ਲੋਕ, ਔਰ ਆਲ ਆਫ ਏ ਸਡਨ ਇਹ ਡਿਮਾਂਡ ਸ਼ੁਰੂ ਹੋ ਗਈ ਕਿ ਅਮਰੀਕਾ ਨੇ ਵਿਦਡਰਾਅਲ ਤੋਂ ਪਹਿਲਾਂ ਕਿ ਜਿਹੜੇ ਉੱਥੇ ਸੇਫਟੀ ਜ਼ੋਨ ਜਾਂ ਸਿਕਿਉਰਿਟੀ ਜ਼ੋਨ ਕ੍ਰੀਏਟ ਕੀਤੇ ਜਾਣ ਕੁਰਦਾਂ ਦੇ ਲਈ। ਔਰ ਮੈਨੂੰ ਯਾਦ ਹੈ, ਹੁਣ ਤਾਂ ਸ਼ਾਇਦ ਉਹ ਬਜ਼ੁਰਗ ਹੋ ਗਿਆ ਜਾਂ ਸ਼ਾਇਦ ਚੜ੍ਹਾਈ ਕਰ ਗਿਆ ਹੋਏ, ਇੱਕ ਵਿਲੀਅਮ ਸਫਾਇਰ ਨਾਂ ਦਾ ਜਰਨਲਿਸਟ ਨਿਊਯਾਰਕ ਟਾਈਮਜ਼ ਲਈ ਲਿਖਦਾ ਹੁੰਦਾ ਸੀ, ਔਰ ਉਦੋਂ ਉਹ ਲੋਨ ਜਰਨਲਿਸਟ ਸੀ ਜਿਹੜਾ ਕੁਰਦਾਂ ਦੇ ਹੱਕ ਦੇ ਵਿੱਚ ਲੌਬੀ ਕਰਦਾ ਸੀ ਆਪਣੇ ਰਾਈਟਿੰਗ ਲਈ। ਔਰ ਉਹਨੇ ਉਸ ਪੀਰੀਅਡ ਦੇ ਵਿੱਚ ਬੜੇ ਕਾਲਮ ਲਿਖੇ ਔਰ ਉਹਦਾ ਨਤੀਜਾ ਸੀ ਕਿ ਇਵੈਂਚੁਅਲੀ ਜਦੋਂ ਕਿ ਨੋ ਫਲਾਈ ਜ਼ੋਨ ਸਮਝੌਤਾ ਹੋ ਗਿਆ, ਭਾਵੇਂ ਸਦਾਮ ਹੁਸੈਨ ਨੂੰ ਰਹਿਣ ਦਿੱਤਾ, ਉਦੋਂ ਬਾਅਦ ਦੇ ਵਿੱਚ ਉਹਨੂੰ ਜੂਨੀਅਰ ਬੁਸ਼ ਨੇ ਜਾ ਕੇ ਕੱਢਿਆ, ਪਰ ਉਹ ਜਿਹੜੇ ਨੇ ਸਿਕਿਉਰਿਟੀ ਜ਼ੋਨ ਔਰ ਨੋ ਫਲਾਈ ਜ਼ੋਨ ਕ੍ਰੀਏਟ ਹੋਣ ਨਾਲ ਇਰਾਕ ਦਾ ਜਿਹੜਾ ਨਾਰਦਰਨ ਹਿੱਸਾ ਸੀ, ਜਿਹਨੂੰ ਅੱਜ ਨਾਰਦਰਨ ਇਰਾਕ ਵੀ ਕਿਹਾ ਜਾਂਦਾ ਹੈ ਔਰ ਹੁਣ ਉਹਨੂੰ ਕੁਰਦਿਸਤਾਨ ਦੇ ਨਾਲ ਜਾਣਿਆ ਜਾਂਦਾ ਹੈ ਜੀ, ਉਹਦੇ 'ਚ ਨੋ ਫਲਾਈ ਜ਼ੋਨ ਦੇ ਥੱਲੇ ਉਹਨਾਂ ਦੀ ਆਪਣੀ ਹੋਂਦ ਬਣਨੀ ਸ਼ੁਰੂ ਹੋਈ। ਹੁਣ ਬਹੁਤ ਸਾਰੇ ਜਿਹੜੇ ਆਇਲ ਫੀਲਡ ਇਰਾਕ ਦੇ ਨੇ ਉਹ ਨਾਰਦਰਨ ਹਿੱਸੇ 'ਚ ਪੈਂਦੇ ਨੇ। ਹੁਣ ਉਹਨਾਂ ਦੀ ਬਦਕਿਸਮਤੀ ਇਹ ਸੀ, ਜਾਂ ਅੱਜ ਵੀ ਇਹ ਹੈ, ਜਿਹੜੀ ਗੱਲ ਅਲਟੀਮੇਟਲੀ ਮੈਂ ਕਰਾਂਗਾ ਡਿਟੇਲ 'ਚ ਜੀ, ਕਿ ਹੁਣ ਕਿਉਂਕਿ ਸਭ ਤੋਂ ਜ਼ਿਆਦਾ ਕੁਰਦ ਜਿਹੜੇ ਨੇ ਉਹ ਟਰਕੀ 'ਚ ਨੇ 14.3 ਮਿਲੀਅਨ, ਔਰ ਤੁਰਕ ਜਿਹੜੇ ਨੇ ਉਹ ਬੜੇ ਆਇਰਨ ਫਿਸਟ ਦੇ ਨਾਲ ਉਹਨਾਂ ਨੇ ਦਬਾ ਕੇ ਰੱਖਿਆ ਹੋਇਆ। ਉਹ ਕੋਈ ਵੀ ਆਜ਼ਾਦੀ ਦੀ ਇੰਪਲਸ ਨਹੀਂ ਉੱਠਣ ਦੇਣਾ ਚਾਹੁੰਦੇ ਨਾਰਦਰਨ ਇਰਾਕ 'ਚੋਂ, ਜਿੱਥੇ ਕਿ ਨੋ ਫਲਾਈ ਜ਼ੋਨ ਤੋਂ ਬਾਅਦ ਸੱਚਮੁੱਚ ਇੰਨੀ ਪ੍ਰੋਗਰੈਸ ਕੀਤੀ ਹੈ ਕੁਰਦਿਸਤਾਨ ਨੇ ਕਿ ਰਿਮਾਰਕੇਬਲ ਹੈ। ਉਹਨਾਂ ਦੀ ਵਿਮਨ ਦਾ ਲੈਵਲ, ਮਾਈਨੋਰਟੀਜ਼ ਦੇ ਨਾਲ ਸਲੂਕ, ਔਰ ਹਮੇਸ਼ਾ ਹੀ ਟਰਕੀ ਇਹਨੂੰ ਅਪੋਜ਼ ਕਰਦਾ ਹੈ। ਉਹ ਇਹ ਸਮਝਦਾ ਹੈ ਵੀ ਜਿੱਦਣ ਇਹ ਨਾਰਦਰਨ ਜਿਹੜਾ ਕੁਰਦਿਸਤਾਨ ਜਿਹੜਾ ਹੈ ਉਹ ਕੁਰਦਿਸਤਾਨ ਬਣ ਗਿਆ ਨਾਰਦਰਨ ਇਰਾਕ, ਤੇ ਜਿਹੜੇ ਫਿਰ 18 ਮਿਲੀਅਨ ਇਰਾਕੀ ਨੇ, ਜਿਹੜੇ 18 ਮਿਲੀਅਨ ਟਰਕੀ ਦੇ ਵਿੱਚ ਕੁਰਦ ਨੇ, ਉਹ ਵੀ ਉਹਨੂੰ ਜੁਆਇਨ ਕਰਨਗੇ ਔਰ ਕੰਟਰੀ ਟੁੱਟੇਗਾ। ਔਰ ਇਸੇ ਤਰ੍ਹਾਂ ਈਰਾਨ ਵੀ ਉਹਨਾਂ ਦਾ ਵਿਰੋਧ ਕਰਦਾ ਹੈ। ਈਰਾਨ ਨੂੰ ਇਹ ਹੈ ਵੀ ਜੇ 8.2 ਮਿਲੀਅਨ ਲੈ ਕੇ ਉਹ ਬੈਠੇ ਨੇ, ਉਹ ਵੀ ਜੁਆਇਨ ਕਰਨਾ ਚਾਹਣਗੇ, ਤੇ ਸੀਰੀਆ ਦੇ ਨਾਲ ਤਾਂ ਆਲਰੇਡੀ ਉਹਨਾਂ ਦੀ ਲੱਗਦੀ ਵੀ ਹੈ ਟੈਰੀਟਰੀ, ਔਰ ਹੁਣ ਉਹ ਲੜ ਵੀ ਰਹੇ ਨੇ, ਜਿਹੜੀਆਂ ਸਿਟੀਜ਼ ਵਗੈਰਾ ਕਾਬੂ ਕਰ ਰਹੇ ਨੇ, ਉਹਨਾਂ ਦੇ ਵਿੱਚ ਕੁਰਦ ਗੁਰਿਲੇ ਵੀ ਨੇ। ਔਰ ਇਹੀ ਕਾਰਨ ਹੈ ਕਿ ਰਸ਼ੀਆ ਜਿਹੜਾ ਇਸ ਨੂੰ ਵਿਰੋਧ ਕਰ ਰਿਹਾ ਹੈ। ਅਮਰੀਕਾ ਦੇ ਇੰਟਰਸਟ 'ਚ ਹੈ। ਮੈਂ ਉਹ ਜਿਓਗ੍ਰਾਫੀਕਲ ਸਿਚੁਏਸ਼ਨ ਦੀ ਗੱਲ ਕਰਦਾ ਕਿ ਕਈ ਵਾਰ ਹਾਲਾਤ ਕਿਵੇਂ ਫੇਵਰ 'ਚ ਬਣਦੇ ਨੇ, ਕਿਉਂਕਿ ਹੁਣ ਤੱਕ ਅਮਰੀਕਾ ਦੇ ਇੰਟਰਸਟ ਵਾਚ ਕਰਦਾ ਹੈ ਇਜ਼ਰਾਈਲ, ਔਰ ਅਮਰੀਕਾ ਇਹ ਸਮਝਦਾ ਹੈ ਵੀ ਬਹੁਤ ਵਾਰ ਇਜ਼ਰਾਈਲ ਦੀ ਹਮਾਇਤ ਕਰਕੇ ਐਂਟਾਈ ਇਸਲਾਮਿਕ ਔਰ ਦੂਸਰੇ ਤੀਸਰੇ ਲੇਬਲ ਵੀ ਲੱਗਦੇ ਨੇ। ਔਰ ਜੇ ਅਮਰੀਕਾ ਇਸ ਕਿਸ ਕੁਰਦਿਸਤਾਨ ਉੱਥੇ ਕ੍ਰੀਏਟ ਹੋ ਜਾਂਦੇ, ਸਿਰਫ ਇਹਨਾਂ ਦੇ ਰਾਜ ਰੁਕਾਵਟ ਟਰਕੀ ਦੀ ਆਪੋਜੀਸ਼ਨ ਹੈ, ਕਿਉਂਕਿ ਟਰਕੀ ਟਾਈਮ ਟੈਸਟਡ ਅਲਾਈ ਰਿਹਾ ਅਮਰੀਕਾ ਦਾ। ਸਭ ਤੋਂ ਪਹਿਲਾਂ ਟਰਕੀ ਨੇ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ ਸੀ ਵੇ ਬੈਕ 1948-49 ਚ, ਔਰ ਉਹਨਾਂ ਨੂੰ ਇਹ ਲੱਗਦਾ ਵੀ ਟਰਕੀ ਇੰਨਾ ਸਟਿਫ ਆਪੋਜ਼ ਕਰਦਾ ਵੀ ਟਰਕੀ ਲੂਜ਼ ਨਾ ਕਰਨ। ਬਟ ਇਵੈਂਚੁਅਲੀ ਜੇ ਟਰਕੀ ਇਸ ਪੱਖੋਂ ਰੀਅਸ਼ੋਰਡ ਹੋਏ ਕਿ ਉਹਦੇ ਵਿਚਲੀ ਟੈਰੀਟਰੀ ਦੇ ਨਾਲ ਕੋਈ ਗੜਬੜ ਨਹੀਂ ਹੋਏਗੀ, ਹਾਲਾਂ ਉਹਦੀ ਗਾਰੰਟੀ ਕੌਣ ਦੇ ਸਕਦਾ? ਇੱਕ ਵਾਰੀ ਕੁਰਦਿਸਤਾਨ ਇੰਡੀਪੈਂਡੈਂਟ ਹੋ ਜਾਂਦਾ ਫਿਰ ਉਹ ਆਪਣੀ ਗੱਲ ਫਿਰ ਜਾਰੀ ਰੱਖਣਗੇ, ਕਿਉਂਕਿ ਬਹਾਦਰ ਤਾਂ ਉਹ ਹੈ ਹੀ ਨੇ। ਸੋ ਇਸ ਸਾਰੇ ਦੇ ਵਿੱਚ ਜਿਹੜਾ ਇਹ ਕ੍ਰਾਈਸਿਸ ਸ਼ੁਰੂ ਹੋਇਆ, ਫਿਰ ਸਦਾਮ ਹੁਸੈਨ ਦਾ ਜਿਹੜਾ ਕੰਮ ਹੋ ਗਿਆ ਉਸ ਨੂੰ ਕੱਢਿਆ। ਬੇਸ਼ੱਕ ਅਮਰੀਕਾ ਨੇ ਇਰਾਕ ਦੇ ਵਿੱਚ ਡੈਮੋਕ੍ਰੇਸੀ ਦੇ ਨਾਂ ਥੱਲੇ ਜਿਹੜਾ ਉੱਥੇ ਇੱਕ ਸਿਸਟਮ ਖੜਾ ਕੀਤਾ, ਉਹਨਾਂ ਦਾ ਕਨਸਟੀਟਿਊਸ਼ਨ ਬਣਾਇਆ, ਔਰ ਨਾਰਦਰਨ ਇਰਾਕ ਉਸ ਫੈਡਰਲ ਸਿਸਟਮ ਦਾ ਹਿੱਸਾ ਹੈ। ਪਰ ਕਿਉਂਕਿ ਜਦੋਂ VOTING ਸਿਸਟਮ ਹੋਈ ਔਰ ਇਰਾਕ ਦੇ ਵਿੱਚ ਮੈਜੋਰਿਟੀ 55% ਸ਼ੀਆ ਨੇ, ਉੱਥੇ ਜਿਹੜਾ ਸਿਸਟਮ ਬਣਿਆ ਉਹ ਸ਼ੀਆ ਡੋਮੀਨੇਟਿੰਗ ਸੀ, ਔਰ ਜ਼ਾਹਰ ਹੈ ਅਮਰੀਕਾ ਨੂੰ ਫਿਕਰ ਹੋਇਆ ਵੀ ਇਹ ਤਾਂ ਈਰਾਨ ਪਹਿਲਾਂ ਹੀ ਸ਼ੀਆ ਕੰਟਰੀ ਹੈ, ਤਾਂ ਈਰਾਨ ਦਾ ਸਪੋਰਟਰ ਬਣ ਗਿਆ। ਹੁਣ ਇਸ ਸਾਰੇ ਨੇ ਇਹਨਾਂ ਦੀ ਕੁਰਦਾਂ ਦੀ ਨਾਰਦਰਨ ਇਰਾਕ ਦੇ ਵਿੱਚ ਉਹਨਾਂ ਦੀ ਸਪੋਰਟ ਦੇ ਵਿੱਚ ਹੋਰ ਵੀ ਵਾਧਾ ਕਰ ਦਿੱਤਾ ਹੈ, ਔਰ ਹੁਣ ਇਸ ਮੁਕਾਮ ਤੱਕ ਪਹੁੰਚ ਗਿਆ। ਔਰ ਇਸ ਪੀਰੀਅਡ 'ਚ ਬਹੁਤ ਪ੍ਰੋਗਰੈਸ ਕੀਤੀ ਨਾਰਦਰਨ ਇਰਾਕ ਵਾਲਿਆਂ ਨੇ
ਕਿ ਹੁਣ ਉਹਨਾਂ ਦੀ ਜਿਹੜੀ ਨਾਰਦਰਨ ਇਰਾਕ ਦੀ ਗਵਰਨਮੈਂਟ ਹੈ, ਬੇਸ਼ੱਕ ਹੁਣ ਤੱਕ ਉਹ ਇਰਾਕ ਦਾ ਹਿੱਸਾ ਨੇ, ਇੰਡੀਪੈਂਡੈਂਟ ਨਹੀਂ ਨੇ, ਪਰ ਉਹਨਾਂ ਦਾ ਸਾਰਾ ਇਨਫਰਾਸਟ੍ਰਕਚਰ, ਉਹਨਾਂ ਦੀ ਪਾਰਲੀਮੈਂਟ, ਉਹਨਾਂ ਦੀ ਇਕਨੋਮੀ, ਉਹਨਾਂ ਦੀ ਲੈਂਗੁਏਜ, ਉਹਨਾਂ ਦਾ ਐਡਮਿਨਿਸਟ੍ਰੇਸ਼ਨ ਔਰ ਈਵਨ ਉਹਨਾਂ ਦੀ ਫੌਜ ਦੀ ਟ੍ਰੇਨਿੰਗ ਉਹ ਅਮਰੀਕਨ ਵੀ ਕਰਾਉਂਦੇ ਨੇ, ਇਜ਼ਰਾਈਲੀ ਵੀ ਕਰਵਾਉਂਦੇ ਨੇ, ਕਿ ਉਹ ਹੁਣ ਜਸਟ ਇੱਕ ਸਟੈਪ ਅਵੇ ਨੇ ਕਿ ਉਹ ਜੇ ਅੱਜ ਡਿਕਲੇਅਰ ਕਰਨ, ਉਹਨਾਂ ਨੂੰ ਕੋਈ ਇਰਾਕ ਤੋਂ ਡਰ ਨਹੀਂ ਹੈ ਕਿ ਇਰਾਕ ਦਾ ਫੈਡਰਲ ਸਟਰਕਚਰ ਟੁੱਟੇਗਾ, ਉਹ ਤਾਂ ਪਹਿਲਾਂ ਹੀ ਇਨ ਡਿਸਅਰੇ ਹੈ। ਡਰ ਸਿਰਫ ਉਹਨਾਂ ਨੂੰ ਟਰਕੀ ਦਾ। ਔਰ ਇਸ ਸਾਰੇ ਦੇ ਵਿੱਚ ਜਦੋਂ ਕਿ ਇਹ ਚੱਲ ਰਿਹਾ ਹੈ, ਹੁਣ ਜਿਹੜੀ ਐਗਜ਼ਿਸਟਿੰਗ ਨਾਰਦਰਨ ਇਰਾਕ ਦੀ ਹਕੂਮਤ ਹੈ, ਉਹਨਾਂ ਨੇ ਡਿਕਲੇਅਰ ਕੀਤਾ ਹੈ ਕਿ 25 ਸਤੰਬਰ ਨੂੰ ਉਹ ਰੈਫਰੈਂਡਮ ਕਰਵਾਉਣਗੇ ਕਿ ਵੀ ਉਹਨਾਂ ਨੇ ਕਿ ਕੁਰਦਿਸਤਾਨ ਆਜ਼ਾਦ ਮੁਲਕ ਹੋਣਾ ਚਾਹੀਦਾ। ਔਰ ਉਸ ਰੈਫਰੈਂਡਮ 'ਚ ਸਿਰਫ ਇਕੱਲੇ ਨਾਰਦਰਨ ਇਰਾਕ ਦੇ ਕੁਰਦੀ ਜਾਂ ਉਹਦੇ ਰਹਿਣ ਵਾਲੇ ਵਸਿੰਦੇ ਹੀ ਵੋਟਾਂ ਨਹੀਂ ਪਾਉਣਗੇ, ਕਿਉਂਕਿ ਉੱਥੇ ਦੂਜੀਆਂ ਮਾਈਨੋਰਟੀਜ਼ ਵੀ ਨੇ। ਉਹਦੇ 'ਚ ਦੁਨੀਆ ਭਰ ਜਿਹੜਾ ਡਾਇਸਪੋਰਾ ਕੁਰਦ ਵੀ ਨੇ ਉਹ ਵੀ ਵੋਟਿੰਗ ਕਰਨਗੇ। ਔਰ ਇਸ ਵੇਲੇ ਇੱਕ ਸਟਰੋਂਗ ਵੇਵ ਇਹਦੇ ਉੱਤੇ ਬਣੀ ਹੈ। ਔਰ ਵਾਸ਼ਿੰਗਟਨ ਡੀਸੀ ਦੀਆਂ ਦੋਨੋਂ ਹੀ ਪ੍ਰਮੁੱਖ ਜਿਹੜੇ ਨਿਊਜ਼ਪੇਪਰ ਨੇ, ਵਾਸ਼ਿੰਗਟਨ ਪੋਸਟ ਔਰ ਵਾਸ਼ਿੰਗਟਨ ਟਾਈਮਸ, ਅੱਜ ਉਹਨਾਂ ਦੇ ਵਿੱਚ ਪ੍ਰਮੁੱਖ ਆਰਟੀਕਲ ਓਪੀਨੀਅਨ ਪੇਜ ਦੇ ਉੱਤੇ ਨੇ। ਵਾਸ਼ਿੰਗਟਨ ਪੋਸਟ ਦਾ ਮੇਨ ਆਰਟੀਕਲ ਹੈ, ਦ ਕੁਐਸਟ ਫਾਰ ਐਨ ਇੰਡੀਪੈਂਡੈਂਟ ਕੁਰਦਿਸਤਾਨ ਐਂਟਰਸ ਏ ਨਿਊ ਫੇਜ਼, ਕਿ ਵੀ ਆਜ਼ਾਦ ਕੁਰਦਿਸਤਾਨ ਦੀ ਜਿਹੜੀ ਪਿਆਸ ਹੈ, ਭੁੱਖ ਹੈ, ਚੰਨ ਹੈ, ਉਹ ਇੱਕ ਨਵੇਂ ਜਿਹੜਾ ਫੇਜ਼ ਦੇ ਵਿੱਚ ਦਾਖਲ ਹੋਈ। ਔਰ ਉਹਦੇ 'ਚ ਇਹਨਾਂ ਨੇ ਇਸ਼ਨਾਨ ਥਰੂਰ ਦਾ ਇਹ ਰਾਈਟ ਅਪ ਹੈ ਔਰ ਉਹਨੇ ਕਿਹਾ ਕਿ ਫॉर मैनी इराकी कुर्द्स द टाइम हैज कम। अर्लियर दिस मंथ मसूद बरजानी, president of Kurdistan regional government in northern Iraq, said a non-binding referendum on independence will be held September 25th. Officials say they want those living within the area administered by KRG, people in long disputed territories now occupied by Kurdish fighters, and even members of far-flung Kurdish diaspora to all cast ballots on question of whether there should be an independent Kurdistan. ਇਹ ਨॉन ਬਾਈਂਡਿੰਗ ਹੈ ਕਿਉਂਕਿ ਕੋਈ ਇਰਾਕ ਦੀ ਗਵਰਨਮੈਂਟ ਨਹੀਂ ਕਰਵਾ ਰਹੀ ਜਾਂ ਯੂਨਾਈਟਿਡ ਨੇਸ਼ਨਸ ਨਹੀਂ ਕਰਵਾ ਰਹੇ, ਪਰ ਜਿੰਨੀ ਸਪੋਰਟ ਇਸ ਵੇਲੇ ਇੱਕਦਮ ਮੀਡੀਆ ਦੇ ਵਿੱਚ ਜਾਂ ਅਮਰੀਕਨ ਐਡਮਿਨਿਸਟ੍ਰੇਸ਼ਨ ਹੈ, ਇਹਦਾ ਮਤਲਬ ਹੈ ਵੀ ਅਮਰੀਕਾ ਦੀ ਬਲੈਸਿੰਗ ਹੈ। ਔਰ ਤਾਂ ਹੀ ਉਹਨੇ ਕਿਹਾ ਕਿ ਉਹ ਇੱਕ ਸਟੈਪ ਨੇੜੇ ਪਹੁੰਚ ਗਏ ਨੇ। ਫਿਰ ਉਹਨਾਂ ਨੇ ਇਹ ਸਾਰੇ ਨੂੰ ਐਕਸਪਲੇਨ ਕੀਤਾ ਕਿ ਭਾਈ ਇਹ ਜਿਹੜਾ ਮੂਵ ਹੈ ਕਿੱਥੋਂ ਕਿੱਥੇ ਜਾਂਦਾ ਜਾਂਦਾ ਕਿੱਧਰ ਨੂੰ ਆਇਆ। ਔਰ ਉਹਨਾਂ ਨੇ ਕਿਹਾ ਉਹਦੀ ਉਹਨਾਂ ਦੀ ਜਿਹੜੀ ਇੱਕ ਬੇਸ ਬਿਆਨ ਸਾਮੀ ਅਬਦੁਲ ਰਹਿਮਾਨ ਵਾਸ਼ਿੰਗਟਨ ਬੇਸਡ ਜਰਨਲਿਸਟ ਹੈ, ਉਹਨੇ ਕਿਹਾ देयर आर चेंजेस दैट आर स्वीपिंग द मिडल ईस्ट, ਕਿ ਇਸ ਵੇਲੇ ਮੱਧ ਏਸ਼ੀਆ ਦੇ ਵਿੱਚ ਚੇਂजेस ਹੋ ਰਹੇ ਹਨ, ਮਤਲਬ ਹੈ ਵੀ ਨਵੀਂ ਮੈਪ ਮੇਕਿੰਗ ਹੋ ਰਹੀ ਹੈ, ਰੈਫਰਿੰਗ ਟੂ ਦ ਔਨਗੋਇੰਗ ਹੈਵਕ ਇਨ ਸੀਰੀਅਨ ਵਾਰ। ਸੋ ਉਹਨੇ ਕਿਹਾ ਕਿ ਵੀ ਇਸ ਸਾਰੇ ਦੇ ਵਿੱਚ she pointed out that after World War I, amid political upheaval and the redrawing of the Middle Eastern map, Kurds were left stateless. Changes happened also about 100 years ago and the Kurds were bystanders. We are not going to be bystanders again. ਉਹਨੇ ਕਿਹਾ ਜੀ 100 ਸਾਲ ਪਹਿਲਾਂ ਤਾਂ ਅਸੀਂ ਵੰਡ ਦਿੱਤੇ ਗਏ, ਸਾਡਾ ਕੋਈ ਬਣਿਆ ਨਹੀਂ, ਹੁਣ ਫਿਰ ਮਿਡਲ ਈਸਟ 'ਚ ਨਵੀਂ ਮੈਪ ਮੇਕਿੰਗ ਹੋਣੀ ਹੈ ਔਰ ਅਸੀਂ ਹੁਣ ਜਿਹੜਾ ਉਹ ਪਾਸੇ ਤੇ ਖਲੋ ਕੇ ਕੁੱਟ ਨਹੀਂ ਖਾਣੀ ਹੈ, ਅਸੀਂ ਆਪਣਾ ਨੇਸ਼ਨ ਬਣਾਣਾ। ਔਰ ਜਿਵੇਂ ਮੈਂ ਕਿਹਾ ਵੀ ਇਹ ਸਾਰਾ ਪਾਰਟ ਕਿਉਂਕਿ ਚਾਰੋਂ ਹੀ ਮੁਲਕਾਂ ਦੇ ਵਿੱਚ ਪਾਪੂਲੇਸ਼ਨ ਹੈ ਔਰ ਇਹ ਉਹਨਾਂ ਨੇ ਕਿਹਾ ਵੀ ਅਸੀਂ ਨੈਗੋਸ਼ੀਏਟਡ ਸੈਟਲਮੈਂਟ ਚਾਹਾਂਗੇ। ਔਰ ਜ਼ਾਹਰ ਹੈ ਕਿ ਇਹ ਜਿਹੜਾ ਰੈਫਰੈਂਡਮ ਹੈ ਇਹ ਉਹਨਾਂ ਦੇ ਹੱਕ 'ਚ ਜਾਏਗਾ। ਸੋ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਚੇਂਜ ਹੈ ਇਹ ਹੁਣ ਇਨਐਵਿਟੇਬਲ ਹੈ, ਇਸ ਨੂੰ ਕੋਈ ਰੋਕ ਨਹੀਂ ਸਕਦਾ। ਔਰ ਇਸ ਸਾਰੇ ਦੇ ਥੱਲੇ ਲੰਬਾ ਚੌੜਾ ਆਰਟੀਕਲ ਹੈ ਔਰ ਉਹਨੇ ਐਂਡ 'ਚ ਕਿਹਾ ਕਿ ਵੀ ਰਿਸਕ ਫ੍ਰੀ ਨਹੀਂ ਹੁੰਦੇ ਰੈਫਰੈਂਡਮ, ਪਰ ਬਟ ਨਾਟ ਹੈਵਿੰਗ ਅ ਰੈਫਰੈਂਡਮ ਆਲਸੋ ਹੈਜ਼ ਰਿਸਕਸ, ਵੀ ਤੁਸੀਂ ਕਰੋ ਹੀ ਨਾ, ਬੈਠੇ ਰਹੋ, ਦੁਨੀਆ ਨੂੰ ਕਿਵੇਂ ਪਤਾ ਲੱਗੇਗਾ ਕਿ ਭਾਈ ਤੁਸੀਂ ਕੀ ਚਾਹੁੰਦੇ ਹੋ। ਸੋ ਇਹਦੇ ਨਾਲ ਹੀ ਮੈਂ ਜਦੋਂ ਇਹ ਵਾਸ਼ਿੰਗਟਨ ਟਾਈਮਸ ਦਾ ਆਰਟੀਕਲ ਦੇਖਿਆ, ਇਹ ਵਾਸ਼ਿੰਗਟਨ ਪੋਸਟ ਦਾ ਇਨਫੋਰਮੇਟਿਵ ਹੈ ਔਰ ਵਾਸ਼ਿੰਗਟਨ ਟਾਈਮਸ ਦਾ ਰਿਚਲ ਐਵਰਾਹਾਨ ਨੇ ਲਿਖਿਆ ਔਰ ਇਹਨੇ ਕੇਸ ਬਿਲਟ ਕੀਤਾ ਔਰ ਮੈਂ ਦੇਖ ਰਿਹਾ ਸੀ ਸਟ੍ਰਾਈਕਿੰਗ ਸਿਮਿਲੈਰਿਟੀਜ਼ ਨੇ। ਉਹਨੇ ਕਿਹਾ ਕੇਸ ਫਾਰ ਕੁਰਦਿਸ਼ ਇੰਡੀਪੈਂਡੈਂਸ, ਵੀ ਕੁਰਦਾਂ ਦੀ ਆਜ਼ਾਦੀ ਦਾ ਕੇਸ ਕੀ ਹੈ। ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਇਸ ਵੇਲੇ ਜਿਹੜਾ ਕੁਰਦਿਸਤਾਨ ਹੋਏਗਾ, ਨਵਾਂ ਬਣੇਗਾ, ਉਹਦੇ 'ਚ ਓਪਰਚੁਨਿਟੀ ਹੋਏਗੀ, ਗੁੱਡ ਓਪਰਚੁਨਿਟੀ in advance, women's rights, minority rights, democracy in the Middle East, ये this that। और फिर उन्हें कहा कि भी ये बरजानी इराकी ਜਿਹੜਾ ਨਾਰਦਰਨ ਇਰਾਕ ਦਾ ਉਹਨੇ ਇਹ ਐਲਾਨ ਕੀਤਾ ਔਰ ਉਹਨੇ ਕਿਹਾ ਵੀ ਆਲਰੇਡੀ ਤੁਸੀਂ ਦੇਖੋ ਵੀ ਕੁਰਦਾਂ ਦੀ ਜਿਹੜੀ ਪਾਰਲੀਮੈਂਟ ਹੈ ਉਹਦੇ 'ਚ ਰਿਜ਼ਰਵੇਸ਼ਨ ਹੈ ਫਾਰ ਮਾਈਨੋਰਿਟੀਜ਼ ਔਰ ਇਸ ਤੋਂ ਇਲਾਵਾ ਜਿਹੜਾ ਉਹਨਾਂ ਨੇ ਜਿੰਨੀ ਪ੍ਰੋਗਰੈਸ ਕੀਤੀ ਹੈ ਰਿਲੀਜੀਅਸ ਮਾਈਨੋਰਿਟੀ ਗਰੁੱਪਸ ਦੀਆਂ ਸੀਟਾਂ ਰਿਜ਼ਰਵ ਨੇ ਔਰ 25% ਸੀਟਾਂ ਆਲਰੇਡੀ ਔਰਤਾਂ ਦੇ ਲਈ ਰਿਜ਼ਰਵ ਨੇ ਨਾਰਦਰਨ ਕੁਰਦਿਸਤਾਨ 'ਚ। ਔਰ ਇਹ ਜਿਹੜਾ ਪਹਿਲੀ ਵਾਰ ਹੋਏਗਾ ਕਿ ਵੀ
ਇਹ ਕੁਰਦਿਸਤਾਨ ਇੱਕ ਮਾਡਰਨ ਲੀਆਂ ਦੇ ਉੱਤੇ ਕੰਟਰੀ ਹੋਏਗੀ ਜਿਹਨੂੰ ਦੁਨੀਆ ਪਸੰਦ ਕਰੇਗੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਯੂਨਾਈਟਿਡ ਸਟੇਟਸ ਨੂੰ ਸਾਡੇ ਇਸ ਮੂਵ ਨੂੰ ਸਪੋਰਟ ਕਰਨਾ ਚਾਹੀਦਾ, ਜਿਹੜੇ ਕਿ ਉਹ ਆਲਰੇਡੀ ਸਪੋਰਟ ਕਰ ਰਹੇ ਨੇ। ਫਿਰ ਉਹਨਾਂ ਨੇ ਈਰਾਨ ਦੇ ਖਿਲਾਫ ਕੇਸ ਬਿਲਡ ਕੀਤਾ ਕਿ ਜੀ ਅਸੀਂ ਈਰਾਨ ਦੇ ਖਿਲਾਫ ਇਹ ਤੇ ਉਹ। ਔਰ ਇਹ ਜਿਹੜਾ ਉਹਨੇ ਅਲਟੀਮੇਟਲੀ ਇਹ ਕਿਹਾ ਕਿ ਵੀ ਇਹ ਜਦੋਂ ਦਾ ਮਿਸਟਰ ਬਰਜ਼ਾਨੀ ਬਣਿਆ ਉਹਨੇ ਬੜੀ ਚੇਂਜ ਕੀਤੀ ਹੈ। देयर वर नो जॉब्स इन द एरिया बिफोर, नाउ इराकी Kurdistan has an independent economy. In fact, the oil trade potential in Kurdistan is so great that it can provide natural gas to European Union instead of Russia. कि ਅਸੀਂ ਜਿਹੜੀ ਤੁਹਾਨੂੰ ਨੈਚੁਰਲ ਗੈਸ ਦੇ ਸਕਦੇ ਹਾਂ ਜੀ। have instead of pocketing the profits like Middle Eastern dictators, Mr. Barzani invested the money in rebuilding Kurdish villages that were destroyed। ਉਹ ਦੱਸ ਰਿਹਾ ਜੀ ਕਿਵੇਂ ਅਸੀਂ ਤਰੱਕੀ ਕੀਤੀ ਹੈ। ਔਰ ਇਹ ਉਹਨਾਂ ਨੇ ਕਨਕਲੂਡ ਇਸ ਦੇ ਨਾਲ ਹੀ ਕੀਤਾ ਕਿ ਵੀ ਇਹ ਜਿਹੜਾ ਪਾਰਟ ਹੈ ਕਿ ਵੀ ਯੂਨਾਈਟਿਡ ਸਟੇਟ ਸਾਡੀ ਹੈਲਪ ਕਰੇ। ਔਰ ਇਹ ਜਿਹੜਾ ਅਨਸਪੋਰਟਿਵ ਭਾਵੇਂ ਨੇਬਰ ਨੇ, ਅਮਰੀਕਾ ਸ਼ੁੱਡ ਸਪੋਰਟ in this just struggle as the Kurds deserve to have what every nation on earth has। ਉਹਨੇ ਕਿਹਾ ਜੀ ਅਮਰੀਕਾ ਸਪੋਰਟ ਕਰੇ, ਉਹਨਾਂ ਦਾ ਹੱਕ ਬਣਦਾ ਜੋ ਦੁਨੀਆ ਦੇ ਹਰ ਨੇਸ਼ਨ ਦਾ। ਔਰ ਕੀ ਹੈ, they have had their own unique language ਕਿ ਵੀ ਕੁਰਦਾਂ ਦਾ ਹੱਕ ਹੈ ਨੇਸ਼ਨਹੁੱਡ ਤੇ, ਇਸ ਲਈ ਉਹਨਾਂ ਦੀ ਕਿਉਂਕਿ ਆਪਣੀ ਜ਼ਬਾਨ ਹੈ, ਜਿਵੇਂ ਸਾਡੀ ਪੰਜਾਬੀ ਗੁਰਮੁਖੀ ਸਕ੍ਰਿਪਟ ਦੇ ਥੱਲੇ। ਔਰ ਇਹਨਾਂ ਦੀ ਜ਼ਬਾਨ ਨੂੰ ਤਾਂ ਨਾ ਟਰਕੀ ਨੇ ਰੈਕਗਨਾਈਜ਼ ਕੀਤਾ ਨਾ ਈਰਾਨ ਨੇ। ਪੰਜਾਬੀ ਤਾਂ ਸਟਰਗਲ ਕਰਕੇ ਜਿਹੜਾ ਸਿੱਖਾਂ ਨੇ ਈਵਨ ਇੰਡੀਅਨ ਕਨਸਟੀਟਿਊਸ਼ਨ 'ਚ ਵੀ ਪੰਜਾਬੀ ਜਿਹੜੀ ਹੈ ਉਹ ਰੈਕਗਨਾਈਜ਼ ਲੈਂਗੁਏਜ ਹੈ। ਜਿਹੜੇ ਕਰੰਸੀ ਨੋਟ ਹੁੰਦੇ ਨੇ ਉਹਨਾਂ ਤੇ ਪੰਜਾਬੀ 'ਚ ਲਿਖਿਆ ਹੁੰਦਾ ਔਰ ਇਸ ਪੰਜਾਬੀ ਸੂਬਾ ਬਣਿਆ ਹੋਇਆ। ਸੋ ਸਾਡੀ ਤਾਂ ਆਲਰੇਡੀ ਜਿਹੜੀ ਪੰਜਾਬੀ ਸਪੀਕਿੰਗ ਟੈਰੀਟਰੀ ਹੈ ਜਿਹਦੇ 'ਚ 70% ਸਿੱਖ ਰਹਿੰਦੇ ਨੇ। ਸੋ ਓਨ ਲੈਂਗੁਏਜ, ਕਲਚਰ ਐਂਡ ਨੈਸ਼ਨਲ ਹਿਸਟਰੀ। ਇਹ ਹੁਣ ਜੇ ਕੇਸ ਕੁਰਦਾਂ ਦਾ ਬਣਾਉਣ ਦੇ ਲਈ ਹੈ ਕਿ ਵੀ ਕਲਚਰ ਤਹਿਜ਼ੀਬ। ਸੋ ਸਿੱਖ ਤਹਿਜ਼ੀਬ ਨੇ ਤਾਂ ਅਸੀਂ 1849 ਤੱਕ ਉਸ ਧਰਤੀ ਦੇ ਉੱਤੇ ਪੋਲੀਟੀਕਲ ਪਾਵਰ ਮਾਣੀ ਹੈ। 1.5 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਸਰਕਾਰੇ ਖਾਲਸਾ ਦੀ ਟੈਰੀਟਰੀ ਦਰਾ ਖੈਬਰ ਤੋਂ ਲੈ ਕੇ ਤਿੱਬਤ ਤੱਕ। ਔਰ ਸਾਡੀ ਤਹਿਜ਼ੀਬ ਸਾਡੀ ਆਪਣੇ ਧਰਮ ਤੋਂ ਸ਼ੁਰੂ ਹੋ ਕੇ ਉਹ ਸਾਰੀ ਤਹਿਜ਼ੀਬ ਦੇ ਵਿੱਚ ਜਿਹੜਾ ਉਹ ਸਿੱਖ ਫੈਕਟਰ ਇੱਕ ਆਪਣੇ ਆਪ 'ਚ ਜਿਹੜਾ ਮਾਇਨੇ ਰੱਖਦਾ। ਨੈਸ਼ਨਲ ਹਿਸਟਰੀ, ਉਹ ਨੈਸ਼ਨਲ ਹਿਸਟਰੀ ਸਾਡੀ ਤਾਂ 5.5 ਸਦੀਆਂ ਦੀ ਅਸੀਂ 2 ਵੇਲੇ ਦੀ ਅਰਦਾਸ ਦੌਰਾਉਂਦੇ ਕਿਉਂਕਿ ਕਲੈਕਟਿਵ ਹਿਸਟਰੀ ਹੈ ਪਰਸੀਕਿਊਸ਼ਨ ਦੀ। ਔਰ ਫਿਰ ਕਲੈਕਟਿਵਲੀ ਸਾਡੀ ਮੰਗ ਜਿਹੜੀ ਹੈ ਜਦੋਂ ਅਸੀਂ ਆਪਣੀ ਅਰਦਾਸ ਦਾ ਦੋਹਰਾ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ। ਸੋ ਇਹ ਸਾਡਾ ਆਧਾਰ ਹੈ। ਔਰ ਇਹਨੇ ਆਰਟੀਕਲ ਕਨਕਲੂਡ ਕੀਤਾ ਦੇयर इज नो ਰੀਜ਼ਨ ਵਾਈ ਦੇ ਸ਼ੁੱਡ ਨਾਟ ਹੈਵ ਏ ਸਟੇਟ ਇਨ ਦਾ ਫਿਊਚਰ ਕਿ ਵੀ ਇਹਨਾਂ ਦੀ ਕਾਮਨ ਤਹਿਜ਼ੀਬ ਹੈ, ਕਾਮਨ ਲੈਂਗੁਏਜ ਹੈ, ਕਾਮਨ ਹਿਸਟਰੀ ਹੈ ਔਰ ਇਹਨਾਂ ਨੂੰ ਕਿਉਂ ਨਾ ਜਿਹੜਾ ਹੈ ਉਹ ਨੇਸ਼ਨ ਮਿਲੇ। ਸੋ ਮੈਂ ਇਹ ਡਿਸਕਸ ਕਰਨ ਤੋਂ ਬਾਅਦ ਹੁਣ ਇੱਕ ਤਾਂ ਚਲੋ ਅਸੀਂ ਆਪਣੇ ਲੈਵਲ ਦੇ ਉੱਤੇ ਜੋ ਐਫਰਟ ਕਰ ਹੀ ਰਹੇ ਹਾਂ ਔਰ ਇਹ ਨਹੀਂ ਹੈ ਵੀ ਅਸੀਂ ਇਹਨਾਂ 33 ਸਾਲਾਂ 'ਚ ਜਦੋਂ ਤੋਂ ਇਹਨਾਂ ਨੇ ਸਾਡੇ ਪ੍ਰਾਣਾ ਤੋਂ ਪਿਆਰੇ ਹਰਮੰਦਰ ਸਾਹਿਬ ਔਰ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਵਿੱਢੀ ਹੋਈ, ਅਸੀਂ ਇਹਨਾਂ ਨੂੰ ਬਹਿਣ ਤਾਂ ਨਹੀਂ ਦਿੱਤਾ ਆਰਾਮ ਨਾਲ। ਔਰ ਹੁਣ ਵੀ ਜਦੋਂ ਨਰਿੰਦਰ ਮੋਦੀ 25-26 ਨੂੰ ਆ ਰਹੇ ਦੋਨੋਂ ਦਿਨ ਜਿਹੜੇ ਨੇ ਇੰਡੀਪੈਂਡੈਂਸ ਰੈਲੀਜ਼ ਨੇ, ਸਿੱਖ ਇੰਡੀਪੈਂਡੈਂਸ ਜਾਂ ਪੰਜਾਬ ਇੰਡੀਪੈਂਡੈਂਸ ਦੇ ਥੱਲੇ, ਕਿਉਂਕਿ ਮੰਡੇ ਦਾ ਤਾਂ ਅਸੀਂ ਅੱਗੇ ਅਨਾਉਂਸ ਵੀ ਕੀਤਾ ਸੀ ਕਿ ਵਾਈਟ ਹਾਊਸ ਦੇ ਬਾਹਰ ਲਫੈਤ ਪਾਰਕ 'ਚ 11:30 ਤੋਂ 2:30 ਵਜੇ ਤੱਕ ਜਦੋਂ ਕਿ ਲੰਚੀਅਨ ਮੀਟਿੰਗ ਹੈ ਮੋਦੀ ਔਰ ਟਰੰਪ ਦੀ, ਉਦੋਂ ਸੈਂਕੜਿਆਂ ਦੀ ਗਿਣਤੀ ਸਿੱਖ ਸੰਗਤਾਂ 4 ਚੁਫੇਰਿਓਂ ਉੱਥੇ ਪਹੁੰਚਣਗੀਆਂ। ਪਰ ਜਦੋਂ ਇੱਕ ਦਿਨ ਪਹਿਲਾਂ ਇਹ ਪਤਾ ਲੱਗਾ ਕਿ ਸੈਚਰਡੇ ਨੂੰ ਉੱਥੇ ਰਿਟਸ ਹੋਟਲ ਜਿਹੜਾ ਟਾਈਸਨ ਕਾਰਨਰ ਤੇ ਹੈ ਉੱਥੇ ਮੋਦੀ ਨੇ ਦੁਪਹਿਰ ਵੇਲੇ 1 ਤੋਂ 3 ਜਿਹੜਾ 600 ਦੇ ਕਰੀਬ ਜਿਹੜੇ ਸੀਈਓਜ਼ ਨੇ, ਬਿਜ਼ਨਸ ਐਗਜ਼ੈਕਟਿਵਸ ਕਾਰਪੋਰੇਟ ਅਮਰੀਕਾ ਦੇ, ਉਹਨਾਂ ਦੇ ਨਾਲ ਮਿਲਣਾ ਹੈ। 1-to-1 ਵੀ ਉਹਨੇ ਮਿਲਣਾ ਹੈ, ਲੰਚ ਵੀ ਹੈ। ਔਰ ਫੌਰਨ ਜਿਹੜਾ ਸਿੱਖਸ ਫॉर ਜਸਟਿਸ ਔਰ ਦੂਸਰੀਆਂ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਉੱਥੇ ਵੀ ਪ੍ਰੋਟੈਸਟ ਕਰਨਾ। ਸੋ ਆਲਰੇਡੀ ਇਹ ਜਿਹੜੀ ਐਕਟੀਵਿਟੀ ਜਿਹੜੀ ਹੈ ਉਹ ਚੱਲ ਰਹੀ ਹੈ ਬੜੀ ਜ਼ੋਰਾਂ ਦੇ ਨਾਲ। ਔਰ ਅੱਜ ਸਾਡੇ ਸਟੂਡੀਓ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਜਿਹੜੇ ਲੀਗਲ ਐਡਵਾਈਜ਼ਰ ਨੇ ਸਿੱਖਸ ਫॉर ਜਸਟਿਸ ਦੇ, ਅਵਤਾਰ ਸਿੰਘ ਪੰਨੂ ਜਿਹੜੇ ਕੋਆਰਡੀਨੇਟਰ ਨੇ ਸਾਰੇ ਦੇ, ਔਰ ਹਿੰਮਤ ਸਿੰਘ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ, ਉਹ ਆਏ ਹੋਏ ਨੇ। ਔਰ 9:30 ਤੋਂ 10:30 ਇੱਕ ਪੂਰੀ ਪੈਨਲ ਡਿਸਕਸ਼ਨ ਜਿਹਦੇ ਵਿੱਚ ਮੈਂ ਵੀ ਸ਼ਮੂਲੀਅਤ ਕਰਾਂਗਾ, ਅਮਰਵੀਰ ਸਿੰਘ ਨੂੰ ਕੰਡਕਟ ਕਰਨਗੇ। ਸੋ ਉਹਦੇ 'ਚ ਅਸੀਂ ਇਹ ਸਾਰੇ ਹੀ ਫੈਕਟਰ ਜਿਹੜੇ ਨੇ ਮੋਦੀ ਦੀ ਵਿਜ਼ਿਟ ਨੂੰ ਲੈ ਕੇ
ਔਰ ਓਵਰਆਲ ਜੋ ਚੱਲ ਰਿਹਾ ਹੈ ਇਸ ਦੇ ਉੱਤੇ ਗੱਲਬਾਤ ਕਰਾਂਗੇ। ਸੋ ਟਿਊਨ ਇਨ ਰਹਿਣਾ 9:30 ਤੋਂ 10:30। ਔਰ ਮੈਂ ਇਹ ਵੀ ਦੱਸ ਦਿਆਂ ਕਿ ਵੀਕਐਂਡ, ਕਿਉਂਕਿ ਅੱਜ ਲਾਸਟ ਪ੍ਰੋਗਰਾਮ ਹੈ ਇਸ ਹਫਤੇ ਦਾ, ਜਿਹੜੀ ਕਵਰੇਜ ਜਿਹੜੀ ਹੈ ਆਟਵਾ 'ਚ 10 ਜੂਨ ਨੂੰ ਜਿਸ ਰੈਲੀ ਨੂੰ ਸਾਰੇ ਸਿੱਖ ਜਥੇਬੰਦੀਆਂ ਦਾ ਸਹਿਯੋਗ ਸੀ ਔਰ ਬੜੀ ਪਾਵਰਫੁਲ ਉਹ ਰੈਲੀ ਸੀ, ਉਸ ਦੀ ਕਵਰੇਜ ਹੋਈ। ਸਾਡੇ ਕੋਲ ਉਸ ਦੀ ਫੁਟੇਜ ਆਈ, ਉਹਨੂੰ ਐਡਿਟ ਕਰਕੇ ਜਿਹੜਾ ਉਹ ਸੈਚਰਡੇ ਸ਼ਾਮ ਨੂੰ 8 ਵਜੇ ਜਿਹੜੀ ਹੈ ਉਹ ਹੋਏਗੀ, ਪ੍ਰਸਾਰਿਤ ਹੋਏਗੀ। ਔਰ ਇਸੇ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਕਾਟਰੇਟ, ਜਿਹਦੇ ਵਿੱਚ ਮੈਂ ਵੀ ਸ਼ਮੂਲੀਅਤ ਕੀਤੀ, ਔਰ ਜੂਨ 84 ਨਾਲ ਸੰਬੰਧਿਤ ਸ਼ਹੀਦਾਂ ਦੀ ਯਾਦ ਔਰ ਖਾਲਸਾ ਰਾਜ ਦੀ ਗੱਲ, ਇਸ ਦੇ ਉੱਤੇ ਜਿਹੜਾ ਪੂਰਾ TV 84 ਨੇ ਕਵਰ ਕੀਤਾ ਉਸ ਨੂੰ। ਸੋ ਸੰਡੇ ਸ਼ਾਮ ਨੂੰ 8 ਵਜੇ ਇਹ ਪ੍ਰੋਗਰਾਮ ਜਿਹੜਾ ਸਿੰਘ ਸਭਾ ਕਾਟਰੇਟ ਦਾ ਇਹ ਜਿਹੜਾ ਉਹ ਪ੍ਰਸਾਰਿਤ ਹੋਏਗਾ। ਸੋ ਇਹ ਵੀ ਵੀਕਐਂਡ ਵੀ ਮਾਰਕ ਕਰ ਲਓ। ਔਰ ਮੈਂ ਕਨਕਲੂਡ ਕਰਾਂ ਇਸ ਸੈਗਮੈਂਟ ਨੂੰ ਕਿ ਵੀ ਅਸੀਂ ਦੂਸਰਿਆਂ ਦੀਆਂ ਆਜ਼ਾਦੀ ਤਹਿਰੀਕਾਂ ਔਰ ਉਹਨਾਂ ਦੇ ਰੈਫਰੈਂਡਮਸ ਦੀ ਗੱਲ ਕਰ ਰਹੇ ਹਾਂ। ਅੱਜ ਅਸੀਂ ਨਾਰਦਰਨ ਕੁਰਦਿਸਤਾਨ ਦੀ ਕੀਤੀ, ਇਸੇ ਤਰ੍ਹਾਂ ਕੈਟਾਲੋਨੀਆ ਜਿਹਨੇ ਵੈਸੇ ਪਹਿਲਾਂ ਹੀ ਡਿਕਲੇਅਰ ਕੀਤਾ ਹੋਇਆ ਵੀ ਹਾਲਾਂ ਉੱਥੇ ਵੀ ਬਿਲਕੁਲ ਨਾਰਦਰਨ ਕੁਰਦਿਸਤਾਨ ਵਾਲੀ ਸਿਚੁਏਸ਼ਨ ਹੈ। ਸਟੇਟ ਗਵਰਨਮੈਂਟ ਉਹਨਾਂ ਦੀ ਹੈ, ਕੈਟਾਲੋਨੀਆ ਵਾਲੇ ਜਿਹੜੇ ਆਜ਼ਾਦੀ ਚਾਹੁੰਦੇ ਨੇ ਸਪੇਨ ਤੋਂ, ਔਰ ਉਹ ਵੀ ਸਦੀਆਂ ਤੋਂ ਸਪੇਨ ਦੇ ਕਬਜ਼ੇ 'ਚ ਨੇ। ਹਾਲਾਂ ਉਹਨਾਂ ਦੀ ਸਰਕਾਰ ਬਣੀ ਹੋਈ ਹੈ ਔਰ ਉਹਨਾਂ ਨੇ ਸਪੇਨ ਗਵਰਨਮੈਂਟ ਨੇ ਕਿਹਾ ਜੀ ਅਸੀਂ ਉਹਨੂੰ ਹੋਣ ਨਹੀਂ ਦਿਆਂਗੇ, ਹੋਇਆ ਮਾਨਤਾ ਨਹੀਂ ਦਿਆਂਗੇ, ਲੇਕਿਨ ਇਹ ਨੌਨ ਬਾਈਂਡਿੰਗ ਹੈ। ਇਹ ਨਹੀਂ ਹੈ ਵੀ ਜਿਹੜਾ ਨਾਰਦਰਨ ਕੁਰਦਿਸਤਾਨ 'ਚ ਹੋ ਰਿਹਾ ਇਹ ਆਟੋਮੈਟਿਕਲੀ ਉਹ ਨੇਸ਼ਨ ਬਣ ਜਾਏਗਾ। ਪਰ ਜਿਵੇਂ ਵਾਸ਼ਿੰਗਟਨ ਪੋਸਟ ਨੇ ਕਿਹਾ ਸੀ ਵੀ ਇਹ ਸਟੈਪ ਫਾਰਵਰਡ। ਸੋ ਇਸੇ ਤਰ੍ਹਾਂ ਅਸੀਂ ਸਮਝਦੇ ਹਾਂ, ਬਹੁਤ ਵਾਰ ਸਿੱਖਸ ਫਾਰ ਜਸਟਿਸ ਦੇ ਰੈਫਰੈਂਡਮ 2020 ਦੇ ਉੱਤੇ ਸਵਾਲ ਪੁੱਛੇ ਜਾਂਦੇ ਨੇ ਕਿ ਟੈਕਨੀਕੈਲਿਟੀ ਕੀ ਹੋਏਗੀ, ਕਿਵੇਂ ਹੋਏਗਾ। ਇਹ ਤਾਂ ਹੁਣ ਉਹੀ ਐਕਸਪਲੇਨ ਕਰਨਗੇ ਜਦੋਂ ਉਹ ਵਕਤ ਨੇੜੇ ਆਉਂਦਾ। ਪਰ ਮੈਂ ਇਹਨੂੰ ਇੱਕ ਅਵੇਅਰਨੈਸ ਕੈਂਪੇਨ ਦੇ ਤੌਰ ਤੇ ਦੇਖਦਾ ਔਰ ਮੈਂ ਸਮਝਦਾ ਵੀ ਇਹ ਜਿਹੜੇ ਸਾਡੇ ਸਾਹਮਣੇ ਹੋ ਰਹੇ ਨੇ, ਨਾਰਦਰਨ ਕੁਰਦਿਸਤਾਨ ਦਾ, ਕੈਟਾਲੋਨੀਆ ਦਾ, ਔਰ ਪਹਿਲੇ ਪੀਰੀਅਡ 'ਚ ਕੋਸੋਵੋ ਦਾ ਹੋ ਕੇ ਹਟਿਆ, ਸਾਊਥ ਸੁਡਾਨ ਦਾ ਹੋਇਆ, 90s ਦੇ ਵਿੱਚ ਈਸਟ ਤੈਮੂਰ ਦਾ ਹੋਇਆ ਸੀ, ਇਹ ਸਾਰੇ। ਔਰ ਮੈਨੂੰ ਜਿਹੜੀ ਇਹਦੇ 'ਚ ਲੱਗਾ ਵੀ ਨਾਰਦਰਨ ਕੁਰਦਿਸਤਾਨ 'ਚ ਜਿਹੜਾ ਇਵਨ ਡਾਇਸਪੋਰਾ ਦਾ ਵੀ ਵੋਟ ਕਰ ਸਕਣਾ। ਬਹੁਤ ਵਾਰੀ ਹੁੰਦਾ ਜੀ ਬਾਹਰ ਕੀ ਹੈ, ਮੇਰਾ ਇਹ ਹੁੰਦਾ ਕਿ ਜੀ 5 ਮਿਲੀਅਨ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ, ਅਸੀਂ ਉਹਨਾਂ ਨੂੰ ਉਵੇਂ ਹੀ ਡਿਊਲ ਸਿਟੀਜ਼ਨਸ਼ਿਪ ਦੇਣੀ ਹੈ ਖਾਲਿਸਤਾਨ ਦੀ, ਜਿਵੇਂ ਕਿ ਹਰ ਇਜ਼ਰਾਈਲੀ ਜਿਹੜਾ ਯਹੂਦੀ ਹੈ, ਜਿਹੜਾ ਭਾਵੇਂ ਉੱਥੇ ਜੰਮਿਆ ਵੀ ਨਹੀਂ, ਭਾਵੇਂ ਮਾਂ ਦੇ ਪੱਖੋਂ ਉਹਦੀ ਕੋਈ 3 ਜਨਰੇਸ਼ਨ ਪਹਿਲਾਂ ਕੋਈ ਯਹੂਦੀ ਸੀ, ਉਹਨਾਂ ਨੂੰ ਸਿਟੀਜ਼ਨਸ਼ਿਪ ਹੁੰਦੀ ਹੈ। ਸੋ ਉਸ ਕਿਸਮ ਦੇ ਕਿਸੇ ਵੀ, ਭਾਵੇਂ ਉਹ ਨੌਨ ਬਾਈਂਡਿੰਗ ਹੀ ਅਸੀਂ ਕਰਾਂਗੇ ਪਹਿਲਾਂ, ਜਦੋਂ ਤੱਕ ਯੂਨਾਈਟਿਡ ਨੇਸ਼ਨਸ ਤੱਕ ਅਸੀਂ ਪਹੁੰਚਣਾ, ਫਿਰ ਬਾਈਂਡਿੰਗ ਹੋਏਗਾ। ਪਰ ਇਹ ਇੱਕ ਰਾਹ ਦਸੇਰਾ ਜ਼ਰੂਰ ਬਣ ਜਾਂਦਾ ਹੈ, ਰਾਹ ਬਣ ਜਾਂਦਾ। ਔਰ ਮੈਂ ਕਨਕਲੂਡ ਕਰਾਂ ਕਿ ਝਲਕ ਸੁੰਦਰ ਤੋਂ ਰੋਸ਼ਨ ਪੰਦ ਹੋਏ, ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਬ੍ਰੇਕ। ਵਿਊਅਰਸ ਦੋਸਤਾਨਾ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।